अस्सलाम वालेकुम जी। की हाल चाल? उम्मीद है कि सारे ठीक ठाक होंगे। रब सोना तुहानू सारिਆਂ ਨੂੰ ਚੜ੍ਹਦੀਆਂ ਕਲਾ ਚ ਰੱਖੇ, ਆਪਣੀ ਹਿਫਜ਼ੋ ਮਾਨ ਚ ਰੱਖੇ। ਦੋਸਤੋ, ਅੱਛਾ ਇੱਕ ਚੀਜ਼ ਹੈ ਕਿ ਜੀ ਫਲਾਨਾ ਜੀ ਬੜਾ ਦੋਹਰੇ ਮਿਆਰ ਦਾ ਬੰਦਾ, ਫਲਾਨਾ ਜੀ ਬੜਾ ਦੋਹਰਾ ਮਿਆਰ ਕੀ ਹੈ? ਦੋਹਰਾ ਮਿਆਰ ਇਹ ਹੈ ਮੇਰੇ ਨਜ਼ਦੀਕ, ਠੀਕ ਆ, ਮੁਖਤਲਫ ਕਿਸਮਾਂ ਨੇ ਮਿਆਰ ਨੂੰ ਪਰਖਣ ਦੀਆਂ ਵੀ ਔਰ ਦੋਹਰੇ ਮਿਆਰ ਦੀਆਂ ਵੀ, ਲੇਕਿਨ ਜਿਹੜੀ ਕਿਸਮ ਦਾ ਮੈਂ ਮੁਸ਼ਾਹਦਾ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣਾ। ਉਹ ਇਹ ਹੈ ਕਿ ਦੇਖੋ, ਅਜ਼ਾਨ ਹੁੰਦੀ ਹੈ, ਅਸੀਂ ਉੱਠ ਕੇ ਬੈਠ ਜਾਂਦੇ ਕਿ ਠੀਕ ਹੈ ਜੀ ਅਜ਼ਾਨ ਹੋ ਰਹੀ ਹੈ, ਸੁਣ ਰਹੇ ਹਾਂ, ਨਮਾਜ਼ ਪੜ੍ਹਨ ਨਹੀਂ ਜਾਂਦੇ ਹੈਗੇ, ਠੀਕ ਹੈ, ਦੋਹਰਾ ਮਿਆਰ। ਕੁਰਾਨ ਮਜੀਦ ਦੀ ਤਲਾਵਤ ਹੋ ਰਹੀ ਆ, ਬੀਬੀਆਂ ਭੈਣਾਂ ਅਸੀਂ ਵੀ ਸਾਰੇ ਉੱਠ ਕੇ ਬੈਠ ਜਾਾਂਗੇ, ਸਿਰ ਤੇ ਬੀਬੀਆਂ ਦੁਪੱਟਾ ਲੈ ਲੈਣਗੀਆਂ, ਬੰਦੇ ਵੀ ਜਿਹੜੇ, ਜਾਂ ਅੱਜ ਕੱਲ੍ਹ ਤਾਂ ਇਹੀ ਹੁੰਦਾ ਕਿ ਯਾਰ ਬੰਦ ਕਰ ਦਿਓ ਯਾਰ, ਗੱਲਬਾਤ ਕਰਨੀ, ਇਸ ਤਰ੍ਹਾਂ ਬੰਦਾ ਗੁਨਾਹਗਾਰ ਹੁੰਦਾ ਹੈ, ਠੀਕ ਹੈ ਜੀ। ਕੁਰਾਨ ਮਜੀਦ ਦੀ ਤਲਾਵਤ ਸੁਣਦੇ ਹਾਂ ਅਸੀਂ, ਕਿਆ ਅਸੀਂ ਉਹਨੂੰ ਸਮਝਦੇ ਵੀ ਹਾਂ? ਕਿਆ ਅਸੀਂ ਉਹਨੂੰ ਸਮਝਦੇ ਵੀ ਹਾਂ? ਨਹੀਂ, ਗਲਤ, ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਇਹ ਵੀ ਦੋਹਰਾ ਮਿਆਰ ਆ। ਤੇ ਇਹ ਜਿਹੜੀ ਚੀਜ਼ ਹੈ ਨਾ, ਫਿਰ ਦੂਸਰੀ ਚੀਜ਼, ਉਹ ਬੜੇ ਅਸੀਂ ਸ਼ੇਰ ਪੜਾਂਗੇ, ਬੜੀਆਂ ਅਸੀਂ ਗੱਲਾਂ ਕਰਾਂਗੇ, ਢਾਹ ਦੇ ਮਸਜਿਦ, ਢਾਹ ਦੇ ਮੰਦਰ, ਢਾਹ ਦੇ ਜੋ ਕੁਝ ਟਹਿੰਦਾ, ਇੱਕ ਬੰਦੇ ਦਾ ਦਿਲ ਨਾ ਟਾਵੀਂ, ਰੱਬ ਦਿਲਾਂ ਵਿੱਚ ਰਹਿੰਦਾ। ਆ ਜਿੰਨੇ ਵੀ ਮੇਰੀ ਗੱਲ ਸੁਣਨ ਡੇ ਨੇ, ਮੈਨੂੰ ਆਪਣੇ ਇਮਾਨ ਨਾਲ ਦੱਸੋ, ਦਿਲ ਕਿੰਨੀ ਵਾਰੀ ਦਿਲ ਟੁੱਟਦੇ ਨੇ? ਕਿਹੜੇ ਆਪਣੇ ਕਿਹੜੇ ਕਿਹੜੇ ਆ ਕੇ ਤੁਹਾਡੇ ਦਿਲ ਦੇ ਉੱਤੇ ਉਹ JCBਆਂ ਤੇ ਕੀ ਕੁਛ ਚਲਾ ਜਾਂਦੇ ਨੇ ਹੈ? ਤੇ ਇਹ ਫਿਰ ਸ਼ੇਰ, ਇਹ ਫਿਰ ਤਾਲੀਮਾਤ ਕਿਹਦੇ ਵਾਸਤੇ ਆ ਯਾਰ? ਜੇ ਅਸੀਂ ਇਹਦੇ ਉੱਤੇ ਅਮਲ ਹੀ ਨਹੀਂ ਕਰਨਾ, ਜੇ ਅਸੀਂ ਉਹਦੇ ਮੁਤਾਬਕ ਚੱਲਣਾ ਹੀ ਨਹੀਂ, ਉਹ ਸਿਰਫ ਮੁਸ਼ਾਇਰੇ ਦੀ ਹੱਦ ਤੱਕ ਆ, ਸਿਰਫ ਸੁਣਨ ਦੀ ਹੱਦ ਤੱਕ ਹੈ। ਜੇ ਅਸੀਂ ਅਮਲ ਹੀ ਨਹੀਂ ਕਰਨਾ, ਨੀਅਤ ਹੀ ਨਹੀਂ ਸਾਡੀ ਹੈਗੀ ਅਮਲ ਕਰਨ ਦੀ। ਇੰਨਮਲ ਅਮਾਲੁ ਬਿੰਨੀਅਤ, ਅਮਲਾਂ ਦਾ ਦਾਰੋ ਮਦਾਰ, ਜਿਹੜਾ ਅਮਲਾਂ ਦਾ ਦਾਰੋ ਮਦਾਰ ਨੀਅਤ ਤੇ ਹੁੰਦਾ ਹੈ। ਜਦੋਂ ਸਾਡੀ ਨੀਅਤ ਹੀ ਨਹੀਂ ਹੈਗੀ, ਜਦੋਂ ਅਸੀਂ ਕੋਈ, ਮਸਲਨ ਮੈਂ ਗੱਲ ਕਰਦਾ, ਮੇਰਾ ਆਪਣਾ ਰਿਸ਼ਤੇਦਾਰ ਆ ਜਾਂ ਅਸੀਂ ਵੀ ਰਿਸ਼ਤੇਦਾਰ ਹਾਂ, ਕਿਸੇ ਇੱਕ ਬੰਦੇ ਦੇ ਕੋਲੋਂ ਮਸਲਨ ਕੋਈ ਮਿਸਟੇਕ ਹੋ ਗਈ ਜਾਂ ਕੋਈ ਗਲਤੀ ਹੋ ਗਈ, ਜਾਂ ਉਸ ਬੰਦੇ ਦੇ ਗੱਲ ਕਰਨ ਦਾ ਪੁਆਇੰਟ ਦਾ ਮਤਲਬ ਪੁਆਇੰਟ ਹੋਰ ਸੀ, ਗੱਲ ਕਰਨ ਦਾ ਉਹਦਾ ਮਕਸਦ ਹੋਰ ਸੀ, ਲੇਕਿਨ ਅਸੀਂ ਸਮਝ ਗਲਤ ਜਾਂਦੇ ਹਾਂ। ਤੇ ਇਹਦੇ ਵਿੱਚ ਗਲਤੀ ਸਾਡੀ ਹੈ ਨਾ, ਅਸੀਂ ਉਹਨਾਂ ਤੇ ਕਿਉਂ ਬਰਸ ਪੈਂਦੇ, ਜਾਂ ਅਸੀਂ ਉਹਨਾਂ ਦੇ ਉੱਤੇ ਕਿਉਂ ਇਲਜ਼ਾਮ ਲਾ ਦਿੰਦੇ, ਕਿਉਂ ਅਸੀਂ ਰੁੱਖੀਆਂ ਜਿਹੀਆਂ ਗੱਲਾਂ ਕਰਕੇ ਦਿਲ ਤੋੜ ਦਿੰਦੇ ਹਾਂ? ਇਹ ਕਿਉਂ ਆ? ਇਹ ਦੋਹਰਾ ਮਿਆਰ ਨਹੀਂ ਹੈ ਕੀ? ਇਹ ਮਤਲਬ ਕਿੰਨੇ ਦੋਸਤ, ਕਿੰਨੇ ਲੋਕ ਐਸੇ ਆ, ਵੀਡੀਓਜ਼ ਦੇਖੀ ਦੀਆਂ ਟਿਕਟੋਕ ਦੇ ਉੱਤੇ, ਕੋਈ ਰਿਸ਼ਤੇਦਾਰਾਂ ਤੋਂ ਸੜਿਆ ਹੋਇਆ, ਕੋਈ ਕਹਿੰਦਾ ਉਹ ਸ਼ਰੀਕੋ ਇੰਜ ਕਰ ਦਿਆਂਗੇ, ਇੰਜ ਕਰ ਦਿਆਂਗੇ, ਮਤਲਬ ਕਿ ਯਾਰ ਦੇਖੋ, ਇੰਨੀ ਕਿ ਜਿੰਨੀ ਵੀ ਜਿਹੜਾ ਨਾ ਸਾਡੇ ਅੰਦਰ ਤਹਮਲ ਨਹੀਂ ਹੈ, ਬਰਦਾਸ਼ਤ ਨਹੀਂ ਹੈਗੀ, ਕਿ ਠੀਕ ਹੈ ਯਾਰ, ਅਗਰ ਇੱਕ ਬੰਦੇ ਨੇ ਤੁਹਾਡਾ ਦਿਲ ਦੁਖਾਇਆ ਤੇ ਫਿਰ ਖਾਮੋਸ਼ ਹੋ ਜਾਓ ਨਾ, ਫਿਰ ਕਿਉਂ ਭੰਡਦੇ ਫਿਰਦੇ ਹੋ ਜਗ੍ਹਾ ਜਗ੍ਹਾ ਦੇ ਵਿੱਚ? ਕਿਉਂ ਮਤਲਬ ਤੁਸੀਂ ਇਸ ਤਰ੍ਹਾਂ ਕਿ ਅੱਲਾਹ ਤਾਲਾ ਦੀ ਜ਼ਾਤ ਇਨਸਾਨ ਨੂੰ ਮੌਕਾ ਦਿੰਦੀ ਹੈ, ਜਿਹੜਾ ਕਾਦਰ ਮੁਤਲਕ ਆ, ਜਿਹੜਾ ਸਜ਼ਾ ਔਰ ਜਜ਼ਾ ਦਾ ਮਾਲਕ ਹੈ। ਅਸੀਂ ਕੌਣ ਹੁੰਨੇ ਆ ਯਾਰ? ਮਤਲਬ ਬੰਦੇ ਮਰ ਜਾਂਦੇ ਨੇ, ਮੁੜ ਕੇ ਫਿਰ ਅਸੀਂ ਰੋਨੇ ਆ ਯਾਦ ਕਰਕੇ ਕਿ ਯਾਰ ਅੱਛਾ ਬੰਦਾ ਸੀ, ਐਵੇਂ ਯਾਰ ਫਲਾਨੀ ਗੱਲ ਦੇ ਉੱਤੋਂ ਐਵੇਂ ਤੂੰ ਮੈਂ ਕਰ ਲਈ ਯਾਰ, ਜੇ ਨਾ ਕਰਦੇ ਤੇ ਕੀ ਹੋ ਜਾਣਾ ਸੀ। ਹੁਣ ਇਹ ਜਿਹੜਾ ਬਾਅਦ ਦਾ ਪਛਤਾਵਾ ਵਾ, ਇਹ ਉਹਦੇ ਜੀਂਦੇ ਜ਼ਿੰਦਗਾਨੀ ਕਿਉਂ ਨਹੀਂ ਅਸੀਂ ਇਸ ਪਛਤਾਵੇ ਦਾ ਲਿਹਾਜ਼ ਕਰਦੇ? ਤੇ ਯਾਰ ਇਹ ਗੱਲਾਂ ਜਿਹੜੀਆਂ ਨਾ ਸ਼ੇਅਰ ਕਰੀ ਦੀਆਂ, ਬੋਲੀ ਦੀਆਂ, ਮੈਨੂੰ ਪਤਾ ਅਸੀਂ ਲੋਕ ਕੀ ਆ, ਕੋਈ ਚੰਗੀ ਜੀ ਕੋਈ ਕੁੜੀ ਆ ਗਈ ਤੇ ਉਧਰ ਲਾਈਕ ਕਮੈਂਟ ਚੱਲਦੇ ਨੇ ਸਾਡੇ, ਚੰਗੀ ਗੱਲ ਕਰਨ ਵਾਲੇ ਨੂੰ ਬਹੁਤ ਘੱਟ ਲੋਕ ਦੇਖਦੇ ਨੇ। ਇਹ ਵੀ ਵਤੀਰਾ ਹੈ ਸਾਡਾ। ਬਹਰਹਾਲ, ਜੀਂਦੇ ਰਹੋ, ਵਸਦੇ ਰਹੋ।